ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ 2 ਨਵੰਬਰ 2023 17 ਕੱਤਾ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀ ਕਿਤੇ ਨੋਟਾ ਯੂਬਾ ਸਿਟੀ ਪਰਮਜੀਤ ਕੌਰੰਗੀ ਵੈਕਾਵਿਲ ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GL ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦਿੱਲੀ ਦੀ ਸਿਆਸਤ ਤੋਂ। ਦਿੱਲੀ ਦੀ ਸਿਆਸਤ ਦੇ ਵਿੱਚ ਇੱਕ ਅਹਿਮ ਅੰਗ ਹੈ, ਇੱਕ ਅਹਿਮ ਵਿੰਗ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਅਰਵਿੰਦ ਕੇਜਰੀਵਾਲ ਮੁੱਖ ਮੰਤਰੀ, ਕੇਜਰੀਵਾਲ ਬਨਾਮ ED। ਸਵਾਲ ਪੈਦਾ ਇਹ ਹੋ ਗਿਆ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ? ਕੀ ਅਰਵਿੰਦ ਕੇਜਰੀਵਾਲ ਦੀ ਕੁਰਸੀ ਨੂੰ ਇੰਨਾ ਵੱਡਾ ਖਤਰਾ ਪੈਦਾ ਹੋ ਗਿਆ ਕਿ ਅਗਲੇ ਮੁੱਖ ਮੰਤਰੀ ਦੀਆਂ ਸੰਭਾਵਨਾਵਾਂ ਤੇ ਚਰਚਾ ਚੱਲ ਪਈ ਹੈ? ਪ੍ਰਵੀਨ ਜੀ, ED ਨੇ ਲੰਘੇ ਕੱਲ 2 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ 'ਚ, ਮਨੀ ਲੈਂਡਿੰਗ ਦੇ ਮਾਮਲੇ 'ਚ ਤਲਬ ਕੀਤਾ ਸੀ। ਜੀ ਜੀ। ਵੈਸੇ ਤਾਂ ਕੱਲ ਇੱਕ ਹੋਰ ਇਹਨਾਂ ਦੇ ਮੰਤਰੀ ਦੇ ED ਦੀ ਰੇਡ ਪਈ ਹੈ। ਠੀਕ ਹੈ ਜੀ। ਆਮ ਆਦਮੀ ਪਾਰਟੀ ਦੇ ਇੱਕ ਹੋਰ ਮੰਤਰੀ ਦੇ ਘਰ, ਉਹਦੇ ਦਫ਼ਤਰ, ਉਹਦੇ ਸਾਰੀ ਚੀਜ਼ਾਂ ED ਦੀ ਰੇਡ ਪਈ ਹੈ ਔਰ ਉਹਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ। ਪਰ ਕੱਲ ਅਰਵਿੰਦ ਕੇਜਰੀਵਾਲ ਦੀ ਮੰਨਿਆ ਜਾ ਰਿਹਾ ਸੀ ਕਿ ED ਮੂਹਰੇ ਪੇਸ਼ ਹੋਣਗੇ ਤੇ ਉਸ ਨੂੰ ਲੈ ਕੇ ਸਵੇਰੇ ਰਾਜਘਾਟ ਤੇ ਪੂਰੀ ਚੌਕਸੀ ਵਧਾ ਦਿੱਤੀ ਗਈ ਸੀ, ਕਿਉਂਕਿ ਉਹ ਸਾਰਿਆਂ ਨੂੰ ਪਤਾ ਕਿ ਪਹਿਲਾਂ ਮਹਾਤਮਾ ਗਾਂਧੀ ਜੀ ਨੂੰ ਮੱਥਾ ਟੇਕਣ ਜਾਣਾ ਹੁੰਦਾ ਇਹਨਾਂ ਨੇ, ਸੋ ਜੇਕਰ ਇਹੋ ਜਿਹਾ ਵੀ ਕੁਛ ਹੋਵੇ, ਸੋ ਇਸ ਲਈ ਉੱਥੇ ਚੌਕਸੀ ਵਧਾ ਦਿੱਤੀ ਗਈ। ਪਰ ਸਵੇਰੇ 9 ਵਜੇ ਅਰਵਿੰਦ ਕੇਜਰੀਵਾਲ ਦਾ ਇੱਕ ਚਿੱਠੀਨੁਮਾ ਜਵਾਬ ਆਉਂਦਾ ਹੈ ਜਾਂ ਸਵਾਲ ਆਉਂਦਾ ED ਨੂੰ ਕਿ ਜੀ ਮੈਨੂੰ ਦੱਸ ਦਿਓ, ਮੈਨੂੰ ਗਵਾਹਾਂ 'ਚ ਰੱਖਿਆ ਕਿ ਸ਼ੱਕੀਆਂ 'ਚ ਰੱਖਿਆ? ਠੀਕ ਹੈ। ਮੈਨੂੰ ਜੀ ਬਤੌਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਵਜੋਂ ਬੁਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਬੁਲਾਇਆ? ਪਹਿਲਾਂ ਮੈਨੂੰ ਇਹ ਤਾਂ ਦੱਸੋ ਜੀ, ਕਹਿੰਦੇ। ਸੋ ਉਹਨਾਂ ਨੇ ਖਾਸੇ ਸਵਾਲਾਂ ਦੀ ਝੜੀ ਲਾਈ ਤੇ ਉਸ ਸਾਰੇ ਦਰਮਿਆਨ ਇਹ ਸਪਸ਼ਟ ਹੋ ਗਿਆ ਕਿ ਉਹ ਜਾਣਗੇ ਨਹੀਂ, ਕਿਉਂਕਿ ਉਹਨਾਂ ਨੇ ਇਸੇ ਚਿੱਠੀ 'ਚ ਜ਼ਿਕਰ ਕੀਤਾ ਕਿ ਜੀ ਮੈਨੂੰ ਪਤਾ ਹੈ, ਮੈਨੂੰ ਇਹ ਜਿਹੜੇ ਸੰਮਣ ਆਏ ਨੇ ਇਹ ਭਾਜਪਾ ਦੇ ਇਸ਼ਾਰੇ ਤੇ ਆਏ ਨੇ। ਜਾਂ ਉਹਨਾਂ ਨੇ ਕਿਹਾ ਜੀ ਕਿ ਇਹ ਸੰਮਣ ਮੈਨੂੰ ਭੇਜਣ ਤੋਂ ਪਹਿਲਾਂ ਭਾਜਪਾ ਨੂੰ ਭੇਜੇ ਗਏ, ਉਹਨਾਂ ਨੂੰ ਲੀਕ ਕੀਤੇ ਗਏ, ਕਿਉਂਕਿ ਉਸੇ ਦਿਨ 30 ਅਕਤੂਬਰ ਨੂੰ ਇਹ ਸੰਮਣ ਜਾਰੀ ਹੁੰਦੇ ਨੇ ਅਰਵਿੰਦ ਕੇਜਰੀਵਾਲ ਦੇ ਨਾਮ ਤੇ ਅਰਵਿੰਦ ਕੇਜਰੀਵਾਲ ਦੇ ਕਹਿਣ ਅਨੁਸਾਰ 30 ਅਕਤੂਬਰ ਨੂੰ ਸਵੇਰੇ ਹੀ ਕਹਿੰਦੇ ਜੀ ਭਾਜਪਾ ਹੀ ਕਹਿਣ ਲੱਗ ਗਏ ਸੀ ਹੁਣ ਤਲਬ ਕੀਤਾ ਜਾਊਗਾ ਅਰਵਿੰਦ ਕੇਜਰੀਵਾਲ ਨੂੰ, ਹੁਣ ਅਰਵਿੰਦ ਕੇਜਰੀਵਾਲ ਜੇਲ੍ਹ ਜਾਊਗਾ। ਕਹਿੰਦੇ ਜੀ ਉਹਨਾਂ ਨੂੰ ਪਹਿਲਾਂ ਹੀ ਜਾਣਕਾਰੀ ਕਿੱਥੋਂ ਸੀ? ਸ਼ਾਮ ਨੂੰ ਮੈਨੂੰ ਸੰਮਣ ਆ ਗਏ। ਜੇਕਰ ਏਦਾਂ ਦੀ ਜਾਣਕਾਰੀ ਹੈ ਤਾਂ ਤੁਸੀਂ ਕਹਿੰਦੇ ਹੁੰਦੇ ਸੀ ਕਿ ਮਨੀਸ਼ ਸਿਸੋਦੀਆ ਨੂੰ ਅੰਦਰ ਕਰਨਗੇ ਇਹ, ਤੇ ਉਹ ਤੋਂ ਅੰਦਰ ਕਰਤਾ। ਤੁਸੀਂ ਕਹਿੰਦੇ ਸੰਜੇ ਸਿੰਘ ਨੂੰ ਫੜਨਗੇ, ਸੰਜੇ ਸਿੰਘ ਨੂੰ ਫੜ ਲਿਆ। ਤੇ ਜਿਹੀ ਜਾਣਕਾਰੀ ਤੁਹਾਨੂੰ ਹੋ ਸਕਦਾ ਹੋਵੇ ਜੀ ਉਹਨਾਂ ਨੂੰ ਹੋਵੇ ਜੀ। ਤੇ ਵੈਸੇ ਸਾਰਿਆਂ ਨੂੰ ਪਤਾ ਕਿ ED ਚੱਲਦੀ ਉਹ ਭਾਜਪਾ ਦੇ ਇਸ਼ਾਰੇ ਤੇ, ਤਾਂ ਤੁਸੀਂ ਕਹਿੰਦੇ ਹੋ ਸੰਮਣ ਉਹਨਾਂ ਨੂੰ ਭੇਜੇ। ਮੈਂ ਕਹਿੰਦਾ ਸੰਮਣ ਉਹਨਾਂ ਨੂੰ ਪੁੱਛ ਕੇ ਹੀ ਬਣੇ ਹੋਣੇ ਜੀ। ਅਗਲੇ ਸੰਮਣ ਵੀ ਉਹਨਾਂ ਨੇ ਹੁਕਮ ਕਰਨਾ, ਭਾਜਪਾ ਨਹੀਂ ਕਿ ਦੱਸੋ ਬਾਈ ਕਿੱਦਣ ਭੇਜਣੇ, ਅਗਲੇ ਸੰਮਣ ਵੀ ਉਹਨਾਂ ਨੇ ਭਿਜਵਾਉਣੇ ਆ ਔਰ ਸੰਮਣ ਆਉਣੇ ਆ। ਹਾਂ, ਸਵਾਲ ਇਸ ਤੋਂ ਵੱਡਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਕੱਲ ਜਿਹੜੇ ਪੇਸ਼ ਨਹੀਂ, ਉਹਨਾਂ ਨੇ ਜਿਹੜਾ ਹਵਾਲਾ ਦਿੱਤਾ ਜੀ ਦਿੱਲੀ ਦੀ ਜਨਤਾ ਦੇ ਫਿਕਰ ਦਾ ਸੀ, ਆਪਣੀ ਪਾਰਟੀ ਦੀਆਂ ਵੋਟਾਂ ਦਾ ਸੀ। ਚਿੱਠੀ 'ਚ ਅਰਵਿੰਦ ਕੇਜਰੀਵਾਲ ਲਿਖਦੇ ਨੇ ਮੈਂ ਦਿੱਲੀ ਦਾ CM ਆ, ਠੀਕ ਹੈ, ਤਿਉਹਾਰਾਂ ਦੇ ਦਿਨ ਨੇ ਤੇ ਮੈਨੂੰ CM ਨੂੰ ਬਤੌਰ CM ਕੰਮ ਬਹੁਤ ਨੇ ਜੀ। ਤੁਸੀਂ ਮੱਧ ਪ੍ਰਦੇਸ਼ 'ਚ ਰੋਡ ਸ਼ੋਅ ਕਰਦੇ ਹੋ, ਨਾਲ ਸਾਡੇ ਵਾਲਾ ਮੁੱਖ ਮੰਤਰੀ ਵੀ ਸੀ, ਕਿਉਂਕਿ ਜਹਾਜ਼ ਸਾਡਾ ਜਾਂਦਾ। ਸੋ ਉਹ ਰੋਡ ਸ਼ੋਅ ਜ਼ਰੂਰੀ ਸੀ ਜਾਂ ਫਿਰ ਦਿੱਲੀ ਲਈ ਕੰਮ ਜ਼ਰੂਰੀ ਸੀ? ਇੱਧਰ ਇਹ ਸਾਰੇ ਵਰਤਾਰੇ ਦੇ ਦਰਮਿਆਨ ਮੰਨਿਆ ਇਹ ਗਿਆ ਕਿ ਅਰਵਿੰਦ ਕੇਜਰੀਵਾਲ ਕਹਿੰਦੇ ਜੀ 5 ਸੂਬਿਆਂ 'ਚ ਚੋਣਾਂ ਨੇ ਜੀ, ਮੈਂ ਚੋਣ ਪ੍ਰਚਾਰ ਵੀ ਕਰਨਾ ਤੇ ਮੈਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਦੇ ਲਈ ਭਾਜਪਾ ਇਹ ਸਾਰਾ ਕੁਝ ਕਰ ਰਹੀ ਹੈ।
ਤੇ ਪਰ ਅੰਦਰ ਖਾਤੇ ਕੱਲ ਕਹਿੰਦੇ ਕਿ ਇਹ ਵਕੀਲਾਂ ਨਾਲ ਰਾਏ ਕੀਤੀ, ਆਪਣੀ ਟੀਮ ਨਾਲ ਸਲਾਹ ਕੀਤੀ, ਆਪਣੇ ਲੀਡਰਾਂ ਨਾਲ ਕੁਝ ਵਿਚਾਰਾਂ ਕੀਤੀਆਂ, ਕੁਝ ਅਫਸਰ ਜਿਹੜੇ ਖਾਸ ਨੇ ਉਹਨਾਂ ਨਾਲ ਨੁਕਤੇ ਸਾਂਝੇ ਕੀਤੇ, ਤੇ ਉਹ ਚੋਂ ਇਹ ਗੱਲ ਨਿਕਲੀ ਕਿ ਪਹਿਲਾਂ ਅਗਲਾ ਤਾਂ ਤੈਅ ਕਰ ਲਓ ਕਿ ਪੱਗ ਕਿਹਦੇ ਸਿਰ ਤੇ ਬੰਨ੍ਹ ਕੇ ਜਾਣੀ ਆ। ਦਿੱਲੀ ਦੀ ਬਾਗਡੋਰ ਸੌਂਪ ਕੇ ਕਿਹਨੂੰ ਜਾਣੀ ਹੈ, ਇਹ ਤਾਂ ਤੈਅ ਕਰ ਲਓ ਜੀ, ਤੁਸੀਂ ਅੰਦਰ ਚੱਲ ਜਾਣਾ। ਅਸਲ 'ਚ ਅਰਵਿੰਦ ਕੇਜਰੀਵਾਲ ਇਹ ਬਖੂਬੀ ਜਾਣਦੇ ਸੀ ਕਿ ਇਸ ਸਾਰੇ ਮਾਮਲੇ ਦਾ ਜਿਹੜਾ ਚਿੱਠਾ ਉਹਨਾਂ ਨੇ ਤਿਆਰ ਕੀਤਾ ਉਹਦੇ ਵਿੱਚ ਮੇਰੀ ਪਾਰਟੀ ਵੀ ਕਰਦੀ ਹੈ ਤੇ ਮੈਂ ਵੀ ਕਰਦਾ। ਠੀਕ ਹੈ। ਹਾਂ, ਉਹ ਸੱਚ ਹੈ ਜਾਂ ਝੂਠ ਹੈ ਅਦਾਲਤ 'ਚ ਸਾਫ਼ ਹੋਊਗਾ ਜਾ ਕੇ। ਫਿਲਹਾਲ ਈਡੀ ਨੇ ਜਿਹੜਾ ਕੁਝ ਰੂਪਰੇਖਾ ਤਿਆਰ ਕੀਤੀ ਹੈ ਉਸ ਰੂਪਰੇਖਾ ਦੇ ਵਿੱਚ ਉਹਨਾਂ ਨੇ ਇਹ ਤੱਥ ਲਿਆਂਦੇ ਨੇ ਕਿ ਜੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ ਬੈਠਕਾਂ ਹੁੰਦੀਆਂ ਸੀ, ਅਰਵਿੰਦ ਕੇਜਰੀਵਾਲ ਦੀ ਹਾਜ਼ਰੀ 'ਚ ਨੀਤੀ ਘੜੀ ਗਈ, ਉਹਦੀ ਅਗਵਾਈ 'ਚ ਲਾਗੂ ਹੋਈ, ਕਮਿਸ਼ਨ ਦਾ ਖੇਡ ਹੋਇਆ, ਗੋਆ ਵਾਲਾ ਹਵਾਲਾ, ਪੈਸਾ ਪਾਰਟੀ ਲਈ ਵਰਤਿਆ, ਆਹ ਚੈਟ ਪਈ ਹੈ ਜੀ, ਆਹ ਸੁਨੇਹਾ ਪਿਆ ਜੀ, ਆਹ ਤਰੀਕ ਪਈ ਹੈ ਜੀ, ਰਿਕਾਰਡ ਪਿਆ। ਉਸ ਵਾਲੇ ਨਾਲ ਕੇਜਰੀਵਾਲ ਕਰਦੇ ਨਜ਼ਰ ਆ ਰਹੇ ਸੀ, ਪਰ ਕੇਜਰੀਵਾਲ ਇੱਕ ਵੱਖਰਾ ਰਿਕਾਰਡ ਦੇਖ ਰਹੇ ਸੀ। ਠੀਕ ਹੈ ਜੀ। 20 ਫਰਵਰੀ 2023 ਨੂੰ ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ ਬੁਲਾਇਆ ਜੀ। ਮਨੀਸ਼ ਸਿਸੋਦੀਆ ਤੋਂ 10 ਘੰਟੇ ਪੁੱਛਗਿੱਛ ਕੀਤੀ। ਠੀਕ ਹੈ। 10 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰ ਲਿਆ। 4 ਅਕਤੂਬਰ 2023 ਨੂੰ ਈਡੀ ਨੇ ਸੰਜੇ ਸਿੰਘ ਨੂੰ ਬੁਲਾਇਆ, 10 ਘੰਟੇ ਪੁੱਛਗਿੱਛ ਕੀਤੀ, ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅਰਵਿੰਦ ਕੇਜਰੀਵਾਲ ਨੂੰ ਇਹ ਜਾਣਕਾਰੀ ਮਿਲੀ ਸੀ ਕਿ 2 ਨਵੰਬਰ ਨੂੰ ਜਿੱਦਣ ਮੈਨੂੰ ਬੁਲਾਇਆ ਗਿਆ, ਮੇਰੇ ਤੋਂ 8 ਤੋਂ 10 ਘੰਟੇ ਪੁੱਛਗਿੱਛ ਕਰਨੀ। ਅੱਛਾ, ਸ਼ੱਕ ਪੈ ਗਿਆ। ਜੇ ਇੰਨਾ ਹੀ ਪਤਾ ਲੱਗਦਾ ਕਿ 8-9 ਘੰਟੇ ਪੁੱਛਗਿੱਛ ਕਰਨੀ ਹੈ, ਫੇਰ ਸ਼ਾਇਦ ਨਾ ਗੰਭੀਰਤਾ ਨਾਲ ਲੈਂਦੇ। ਜਦੋਂ ਆ ਗਿਆ 8 ਤੋਂ 10 ਘੰਟੇ ਤੇ 10 ਆਉਂਦੇ ਹੀ ਕਹਿੰਦੇ ਉਹਨਾਂ ਦੀ ਘੰਟੀ ਖੜਕ ਗਈ ਕਿ 10 ਘੰਟਿਆਂ ਤੋਂ ਬਾਅਦ ਤਾਂ ਗ੍ਰਿਫਤਾਰ ਕਰ ਲੈਂਦੇ। ਇਸ ਤੋਂ ਬਾਅਦ ਕਹਿੰਦੇ ਕਿ ਉਹਨਾਂ ਨੇ ਮੰਥਨ ਕੀਤਾ ਕਿ ਪਹਿਲਾਂ ਅਗਲਾ ਲੀਡਰ ਤੈਅ ਕਰੋ। ਸੋ ਬਿਲਕੁਲ ਤੁਹਾਡਾ ਸਵਾਲ ਸਹੀ ਹੈ ਜੀ ਕਿ ਇੱਕ ਪਾਸੇ ਕੇਜਰੀਵਾਲ ਬਨਾਮ ਈਡੀ ਹੈ, ਇੱਕ ਪਾਸੇ ਭਾਜਪਾ ਬਨਾਮ ਆਪ ਹੈ। ਠੀਕ ਹੈ। ਸਾਰਾ ਖੇਡ ਈਡੀ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਹੀਂ ਹੈ, ਭਾਜਪਾ ਤੇ ਆਪ ਦੀ ਰਾਜਨੀਤਿਕ ਲੜਾਈ ਦਾ ਦ੍ਰਿਸ਼ ਹੈ ਨਾ ਅਸਲ 'ਚ ਤਾਂ। ਉਹ ਸਾਰੇ ਵਰਤਾਰੇ ਦੇ ਵਿੱਚ ਆਮ ਆਦਮੀ ਪਾਰਟੀ ਹੁਣ ਚਿਹਰੇ ਲੱਭਣ ਲੱਗੀ ਹੈ। ਕਿਸੇ ਸਮੇਂ ਇਹ ਦੌਰ ਚੱਲਿਆ, ਪੰਜਾਬ ਦੇ ਵਿੱਚ ਵਿਰੋਧੀ ਦਲਾਂ ਨੇ ਵੀ ਸਵਾਲ ਖੜਾ ਕੀਤਾ, ਮਨੀਸ਼ ਸਿਸੋਦੀਆ ਵੀ ਇੱਕ ਵਾਰ ਕਹਿ ਗਏ ਸੀ, ਤੇ ਇਹ ਸਾਰੀ ਸੰਭਾਵਨਾ ਬਣ ਗਈ ਸੀ ਕਿ ਜਦੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਕੇ ਵਿਰੋਧੀ ਚਰਚਾ ਆਈ ਆ ਕਿ ਅਰਵਿੰਦ ਕੇਜਰੀਵਾਲ ਜੀ ਇੱਥੇ ਸੀਐਮ ਬਣਨਾ ਚਾਹੁੰਦੇ ਨੇ। ਹਾਂਜੀ, 2017 ਵਾਲੇ ਇਲੈਕਸ਼ਨ 'ਚ ਫੇਰ ਵੀ ਚੱਲੀ ਕਿ ਆਪਣੀ ਘਰ ਵਾਲੀ ਨੂੰ ਬਣਾ ਦੇਣਗੇ ਜੀ। ਤੇ ਇਹ ਸਾਰੇ ਵਰਤਾਰੇ 'ਚ ਪੰਜਾਬ ਨੇ ਏਦਾਂ ਨਹੀਂ, ਅਗਲੀ ਵਾਰ ਫਿਰ ਤੈਅ ਕਰਕੇ ਆਏ ਕਿ ਨਹੀਂ ਜੀ ਭਗਵੰਤ ਮਾਨ ਤੁਹਾਡਾ ਮੁੱਖ ਮੰਤਰੀ ਹੋਊਗਾ। ਪਰ ਕਹਿੰਦੇ ਅਰਵਿੰਦ ਕੇਜਰੀਵਾਲ ਦੇ ਮਨ 'ਚ ਇਹ ਗੱਲ ਚੱਲਦੀ ਰਹਿੰਦੀ ਸੀ, ਪਾਰਟੀ ਦੇ ਅੰਦਰੋਂ ਇਹ ਗੱਲ ਬਾਹਰ ਨਿਕਲਦੀ ਰਹੀ ਆ। ਜਿਹੜੀ ਪੂਰੀ ਤਾਕਤ ਪੰਜਾਬ 'ਚ ਮਿਲਦੀ ਆ ਉਹ ਦਿੱਲੀ 'ਚ ਤਾਂ ਮਿਲਦੀ ਨਹੀਂ ਸੀਐਮ ਨੂੰ, ਇਸ ਲਈ ਉਹ ਪੂਰੀ ਤਾਕਤ ਵਾਲਾ ਸੀਐਮ ਬਣਨ ਦੀ ਇੱਛਾ ਰੱਖਦੇ ਸੀ। ਪਰ ਜਿਹੜੇ ਸੂਬੇ ਦੇ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਉਹ ਸੂਬੇ ਦੇ ਮੁੱਖ ਮੰਤਰੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਬਾਰੇ ਵੀ ਸੋਚਣ ਲੱਗੇ ਨੇ। ਆਮ ਆਦਮੀ ਪਾਰਟੀ ਦੇ ਅੰਦਰ ਇਹ ਚਰਚਾ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ। ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਆ ਤਾਂ ਕਿਹੜਾ ਲੀਡਰ, ਕਿਹੜਾ ਚਿਹਰਾ, ਤੇ ਜਿਹੜੇ 5-6 ਚਿਹਰੇ ਇਹਨਾਂ ਨੇ ਫਰੇਮ 'ਚ ਰੱਖੇ ਨੇ ਉਹਨਾਂ 'ਚ ਭਗਵੰਤ ਮਾਨ ਦਾ ਨਾਮ ਵੀ ਚੱਲ ਰਿਹਾ। ਅੱਛਾ, ਭਗਵੰਤ ਮਾਨ ਦਾ ਨਾਮ ਇਸ ਗੱਲ ਲਈ ਚੱਲਿਆ ਕਿ ਜੇ ਕੇਜਰੀਵਾਲ ਗ੍ਰਿਫਤਾਰ ਹੁੰਦਾ ਉਹਨਾਂ ਨਾਮਾਂ 'ਚ ਭਗਵੰਤ ਮਾਨ ਵੀ ਨੇ, ਤਾਂ ਪੰਜਾਬ ਦੇ ਲੀਡਰ ਜਿਨ੍ਹਾਂ ਨੂੰ ਇਹ ਫਿਕਰ ਸੀ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਜਾਣੀ ਹੈ, ਕੀ ਬਣੂਗਾ ਪਾਰਟੀ ਦਾ, ਚਿਹਰਿਆਂ ਤੇ ਵੀ ਥੋੜੀ ਜਿਹੀ ਖੁਸ਼ੀ ਆ ਗਈ। ਖਬਰ ਆ ਜੇ ਭਗਵੰਤ ਨੂੰ ਉੱਥੇ ਭੇਜਤਾ ਇੱਥੇ ਸਾਡਾ ਹੀ ਨਾ ਦਾ ਲੱਗ ਜਾਵੇ। ਹਾਂਜੀ, ਕਈ ਨੇ ਦਾਅਵੇਦਾਰ, ਕਈ ਤਾਂ ਇਸੇ ਗੱਲ ਤੋਂ ਮਤਲਬ। ਪਰ ਆਪਾਂ ਦਿੱਲੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਅਦ 2 ਵੱਡੇ ਚਿਹਰੇ ਸੀ ਉਹਨਾਂ ਕੋਲ, ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਜੀ। ਇਸ ਮੌਕੇ ਦੋਨੇ ਅੰਦਰ ਨੇ, ਔਰ ਅਜੇ ਕਿਸੇ ਦੀ ਜ਼ਮਾਨਤ ਦੀ ਛੇਤੀ ਸੰਭਾਵਨਾ ਵੀ ਨਹੀਂ ਹੈਗੀ। ਤੇ ਪਰ ਇੱਧਰ ਦੂਸਰੇ ਪਾਸੇ ਜੇਕਰ ਇਸ ਹਵਾਲੇ ਨਾਲ ਦੇਖਣਾ ਹੋਵੇ ਤਾਂ ਅਰਵਿੰਦ ਕੇਜਰੀਵਾਲ ਦੀ ਟੀਮ 'ਚ ਉਹਨਾਂ ਦੇ ਸਭ ਤੋਂ ਭਰੋਸੇਯੋਗ ਜੇਕਰ ਕੋਈ ਨਾਮ ਹੈ ਤਾਂ ਗੋਪਾਲ ਰਾਏ ਹੈ। ਠੀਕ ਹੈ। ਅੱਛਾ, ਉਹ ਤੋਂ ਬਾਅਦ ਆਤਸ਼ੀ ਹੈ। ਇਹ ਦੋਨੇ ਦਿੱਲੀ ਕੈਬਨਿਟ ਮੰਤਰੀ ਨੇ। ਹਾਂਜੀ। ਗੋਪਾਲ ਰਾਏ ਇਹਨਾਂ ਨਾਲ ਸ਼ੁਰੂ ਤੋਂ ਅੰਨਾ ਅੰਦੋਲਨ ਜੇ ਉਹਦੇ 'ਚ ਨਾਲ ਕੰਮ ਕਰਦੇ ਰਹੇ ਨੇ, ਇਕੱਠਿਆਂ ਕੰਮ ਕੀਤਾ ਪਹਿਲੇ ਦਿਨ ਤੋਂ, ਜਦੋਂ ਪਾਰਟੀ ਬਣੀ ਤਾਂ ਤੋਂ ਨਾਲ ਨੇ, ਅੱਜ ਕੈਬਨਿਟ 'ਚ ਨੇ। ਤੇ ਸਭ ਤੋਂ ਖਾਸ ਕ੍ਰਾਈਟੇਰੀਆ ਕਿ ਕੇਜਰੀਵਾਲ ਦੇ ਭਰੋਸੇਯੋਗ ਨੇ। ਹਾਂਜੀ, ਇਸ ਲਈ ਉਹਨਾਂ ਨੂੰ ਲੱਗਦਾ ਕਿ ਮੇਰਾ ਦਾ ਲੱਗ ਸਕਦਾ। ਦੂਸਰਾ ਨਾਂ ਆਉਂਦਾ ਆਤਸ਼ੀ ਦਾ, ਕੈਬਨਿਟ ਮੰਤਰੀ ਤਾਂ ਹੈਗੀ ਆ, ਭਰੋਸੇਯੋਗ ਹੈ ਕੇਜਰੀਵਾਲ ਦੀ, ਕੇਜਰੀਵਾਲ ਉਹਦੇ ਤੇ ਵਿਸ਼ਵਾਸ ਕਰਦੇ ਨੇ। ਸੋ ਇਸ ਲਈ ਦੂਜਾ ਨਾਮ ਉਹਦਾ ਚਰਚਾ 'ਚ।
ਪਰ ਇਸ ਵਿਚਾਲੇ ਇੱਕ ਨਾਮ ਦਿੱਲੀ ਤੋਂ ਹੋਰ ਚੱਲਦਾ, ਰਾਮ ਨਿਵਾਸ ਗੋਇਲ ਦਾ। ਰਾਮ ਨਿਵਾਸ ਗੋਇਲ ਉਹ ਨੇ ਜਿਹੜੇ ਭਾਜਪਾ ਵੱਲੋਂ ਐਮਐਲਏ ਬਣੇ ਸੀ, ਠੀਕ ਆ, ਅਸਤੀਫਾ ਦੇ ਕੇ 2015 ਚ ਆਮ ਆਦਮੀ ਪਾਰਟੀ ਚ ਆਏ ਤੇ ਇਧਰੋਂ ਚੋਣ ਲੜ ਕੇ ਐਮਐਲਏ ਬਣੇ, ਤੇ ਅੱਜ ਉਸ ਦਿਨ ਤੋਂ, ਜਿਸ ਦਿਨ ਤੋਂ ਇੱਧਰ ਆ ਕੇ ਐਮਐਲਏ ਬਣੇ ਇਹਨਾਂ ਦੀ ਕੇਜਰੀਵਾਲ ਦੀ ਸਰਕਾਰ ਚ, ਉਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਸਪੀਕਰ ਚੱਲੇ ਆਉਂਦੇ ਨੇ। ਠੀਕ ਆ, ਬੀਜੇਪੀ ਤੋਂ ਆਪ ਚ ਆ ਕੇ ਸਪੀਕਰ ਬਣੇ ਨੇ ਤੇ ਸਭ ਤੋਂ ਉਮਰਦਰਾਜ਼ ਲੀਡਰ ਨੇ ਇਹਨਾਂ ਚ, ਤੇ ਸਾਰੀ ਪਾਰਟੀ ਇਹਨਾਂ ਦੀ ਗੱਲ ਮੰਨਦੀ ਹੈ, ਸਤਿਕਾਰ ਕਰਦੀ ਹੈ। ਇਸ ਲਈ ਉਮੀਦ ਮੰਨੀ ਜਾ ਰਹੀ ਹੈ ਕਿ ਜੇਕਰ ਏਦਾਂ ਦਾ ਕੋਈ ਬੰਦਾ ਬਣਾਉਣਾ ਹੈ ਤਾਂ ਰਾਮ ਨਿਵਾਸ ਗੋਇਲ ਹੋ ਸਕਦਾ। ਇਸੇ ਨਾਮਾਂ ਦੀ ਸੂਚੀ ਭਗਵੰਤ ਮਾਨ ਬਾਰੇ ਸੋਚਿਆ ਭਾਈ, ਇਹ ਐਸਡੀਐਮ ਏਡੀਸੀ ਤਾਂ ਉਹਦਾ ਹੈ ਨਹੀਂਗਾ, ਜਾਂ ਪਟਵਾਰੀਆਂ ਵਾਲਾ ਕੰਮ ਤਾਂ ਹੈ ਨਹੀਂਗਾ ਕਿ ਪਟਵਾਰੀਆਂ ਨੂੰ ਵਾਧੂ ਚਾਰਜ ਦੇ ਦੋਗੇ। ਸੋ ਪਰ ਆਮ ਆਦਮੀ ਪਾਰਟੀ ਕੁਝ ਵੀ ਕਰ ਸਕਦੀ ਹੈ। ਖਬਰ ਹੈ ਕਿ ਇੱਕੋ ਸਮੇਂ ਭਗਵੰਤ ਮਾਨ ਜੀ 3 ਦਿਨ ਪੰਜਾਬ ਤੇ 3 ਦਿਨ ਉੱਥੇ ਰਿਹਾ ਕਰਨਗੇ, 1 ਦਿਨ ਛੁੱਟੀ ਮਨਾਇਆ ਕਰਨਗੇ। ਸੋ ਕੋਈ ਫਾਰਮੂਲਾ, ਪਰ ਅੰਦਰ ਖਾਤੇ ਇਹ ਵੀ ਚਰਚਾ ਪ੍ਰਵੀਨ ਜੀ ਕਿ ਜੇ ਲਾਲੂ ਦੀ ਘਰ ਵਾਲੀ ਰਾਬੜੀ ਬਣ ਸਕਦੀ ਆ ਤਾਂ ਕੇਜਰੀਵਾਲ ਦੀ ਘਰ ਵਾਲੀ ਸੁਨੀਤਾ ਕਿਉਂ ਨਹੀਂ ਬਣ ਸਕਦੀ। ਸੋ ਕਹਿੰਦੇ ਜੀ ਸੁਨੀਤਾ ਕੇਜਰੀਵਾਲ ਨੂੰ ਵੀ ਦਿੱਲੀ ਦੇ ਮੁੱਖ ਮੰਤਰੀ ਦਾ ਚਾਰਜ ਸੰਭਾਲਿਆ ਜਾ ਸਕਦਾ ਜੇਕਰ ਗ੍ਰਿਫਤਾਰੀ ਹੁੰਦੀ ਹੈ, ਤੇ 6 ਮਹੀਨੇ ਚੋਣ ਲੜਾਉਣੀ ਹੁੰਦੀ ਹੈ, ਲੜਾ ਲੈਣਗੇ ਕਿਤੋਂ ਵੀ। ਸੋ ਇਸ ਲਈ ਇਹ ਸਾਰੇ ਪਹਿਲੂ ਤੇ ਮੰਥਨ ਇਸ ਗੱਲ ਦਾ ਕਰਨ ਦੀ ਬਜਾਏ ਕਿ ਸਾਡੀ ਸ਼ਰਾਬ ਨੀਤੀ ਸਵਾਲਾਂ ਦੇ ਘੇਰੇ ਚ ਕਿਉਂ ਘਿਰੀ, ਅਸੀਂ ਕਿਉਂ ਇਸ ਮਾਮਲੇ ਚ ਫਸਦੇ ਜਾ ਰਹੇ ਹਾਂ, ਇਹਦਾ ਮਸਲਾ ਕੀ ਹੈ, ਕੱਲ ਨੂੰ ਪੰਜਾਬ ਦੇ ਵਿੱਚ ਇਹਦਾ ਸੇਕ ਪਹੁੰਚਣਾ, ਉਹਦਾ ਮੰਥਨ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਇਸ ਮੰਥਨ ਚ ਲੱਗੀ ਹੈ ਜੇ ਕੇਜਰੀਵਾਲ ਗ੍ਰਿਫਤਾਰ ਤਾਂ ਫਿਰ ਮੁੱਖ ਮੰਤਰੀ ਕੌਣ। ਸੋ ਉਹਦੇ ਵਿੱਚੋਂ ਇਹ ਚਰਚਾ ਨਿਕਲ ਕੇ ਆਈ ਹੈ ਪ੍ਰਵੀਨ। ਸਮੇਂ ਦਾ ਗੇੜ ਵੇਖੋ ਸ਼ਰਮਾ ਜੀ, ਜਦੋਂ ਸੁਖਪਾਲ ਖਹਿਰਾ ਗ੍ਰਿਫਤਾਰ ਹੋਏ ਆ ਤੇ ਉਦੋਂ ਇਹ ਖਬਰਾਂ ਆਈਆਂ, ਆਪਾਂ ਚਰਚਾ ਕਰਦੇ ਰਹੇ ਕਿ ਕਈ ਕਾਂਗਰਸੀ ਅੰਦਰੋਂ ਖਾਤੇ ਖੁਸ਼ ਸੀਗੇ। ਇਹਨਾਂ ਖਬਰਾਂ ਦੇ ਉੱਤੇ ਜੇ ਕਿਸੇ ਨੇ ਜ਼ਿਆਦਾ ਸਿਆਸੀ ਤੌਰ ਤੇ ਤੰਜ਼ ਕੀਤਾ ਜਾਂ ਕਿਸੇ ਨੇ ਜ਼ਿਆਦਾ ਚਟਕੋਰੇ ਲਏ ਤਾਂ ਉਹ ਆਮ ਆਦਮੀ ਪਾਰਟੀ ਸੀ, ਕਿਉਂਕਿ ਰੂਲਿੰਗ ਧਿਰ ਸੀ ਔਰ ਇੱਕ ਐਮਐਲਏ ਚੱਕਿਆ ਸੀ, ਤੇ ਐਮਐਲਏ ਦੇ ਚੱਕਣ ਤੋਂ ਬਾਅਦ ਉਸ ਪਾਰਟੀ ਦੇ ਹਾਲਾਤ ਕੀ ਨੇ। ਹਾਲਾਂਕਿ ਕਾਂਗਰਸੀਆਂ ਨੇ ਸੁਖਪਾਲ ਖਹਿਰਾ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਜ਼ਰੂਰ ਮਾਰਿਆ, ਇਹ ਆਪਾਂ ਕਹਿਣ ਤੋਂ ਆਪਾਂ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ, ਪਰ ਇੱਕ ਧੜਾ ਅੰਦਰੋਂ ਕਈ ਖੁਸ਼ ਵੀ ਸੀ, ਅੰਦਰੋਂ ਕਈ ਖੁਸ਼ ਵੀ ਸੀ, ਇੱਕ ਧੜਾ ਉਹ ਵੀ ਹੈ। ਹੁਣ ਇੱਥੇ ਵੀ ਮੈਨੂੰ ਲੱਗਦਾ ਸੇਮ ਪੇਜ ਹੀ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈਗਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਐਜ਼ ਏ ਸੀਐਮ ਦਿੱਲੀ ਦੇ ਕੰਸੀਡਰ ਕੀਤੇ ਜਾ ਰਹੇ ਨੇ ਤਾਂ ਇੱਥੋਂ ਵਾਲੇ ਵੀ ਕਹਿੰਦੇ ਹੋਣਗੇ ਕਿ ਚੱਲ ਕੋਈ ਨਹੀਂ, ਜੇ 10-15 ਦਿਨ ਅੰਦਰ ਲਾਏ ਹੋਣਗੇ ਖਬਰਾਂ ਸਾਡਾ ਦਾ ਲੱਗ ਜੇ। ਨਹੀਂ ਜਿਹੜੇ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਡਰਦੇ ਹੋਣਗੇ ਕਿ ਉਹ ਆਤਸ਼ੀ ਹੈ, ਚਾਹੇ ਉਹ ਗੋਪਾਲ ਹੈ, ਚਾਹੇ ਦੂਜਾ ਹੈ ਨਾ, ਉਹ ਸਾਰੇ ਉਹਨਾਂ ਨੂੰ ਤਾਂ ਹੁਣ ਇਹ ਵੀ ਤਾਂ ਅੰਦਰ ਲੱਗਦਾ ਹੋਊਗਾ ਲੈ ਵੀ ਮੈਂ ਮੁੱਖ ਮੰਤਰੀ ਤਾਂ ਬਣੇ ਸਕਦਾ। ਹਾਂ ਬਿਲਕੁਲ, ਉਹਨਾਂ ਨੂੰ ਆਪਦਾ ਉਹਦਾ ਦਿਖਦਾ ਹੋਣਾ ਹੁਣ। ਤੇ ਅਗਲੀ ਗੱਲ ਕਰੀਏ ਆਪਾਂ ਭਾਜਪਾ ਦੀ ਪੰਜਾਬ ਦੀ ਰਾਜਨੀਤੀ ਦੀ ਸ਼ਰਮਾ ਜੀ, ਕਹਿੰਦੇ ਭਾਜਪਾ ਅਮਰਿੰਦਰ ਸਿੰਘ ਤੇ ਜਾਖੜ ਨੂੰ ਚੋਣ ਲੜਾ ਸਕਦੀ ਹੈ। ਉਮਰ ਦਰਾਜ਼ ਨੇ ਕੈਪਟਨ ਅਮਰਿੰਦਰ ਸਿੰਘ, ਤੇ ਮੇਰਾ ਖਿਆਲ ਹੈ ਕਿ 1-2 ਵਾਰੀ ਸ਼ਾਇਦ ਚੋਣ ਲੜਨ ਤੋਂ ਸ਼ਾਇਦ ਕਿਨਾਰਾ ਜਾ ਵੀ ਕਰ ਚੁੱਕੇ ਹੈ। ਨਹੀਂ, ਕਿਨਾਰਾ ਤਾਂ ਐਲਾਨ ਕੀਤਾ ਸੀ ਇੱਕ ਵਾਰ ਤਾਂ ਕਿ ਮੈਂ ਮੇਰੀ ਆਖਰੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਲੜ ਲਈ ਸੀ ਚੋਣ ਤਾਂ। ਹਾਂਜੀ, ਚੋਣ ਤਾਂ ਲੜਦੀ ਸੀ, ਪਰ ਤਾਂ ਉਹ ਤੋਂ ਬਾਅਦ ਹੋਇਆ ਕੀ ਫਿਰ। ਸੋ ਇਸ ਲਈ ਇਹ ਸਭ ਨੂੰ ਪਤਾ, ਪਰ ਜਿਹੜੀ ਗੱਲ ਆਪਾਂ ਭਾਜਪਾ ਦੇ ਹਵਾਲੇ ਨਾਲ ਕਰ ਰਹੇ ਹਾਂ ਉਹ ਇਸ ਲਈ ਕਰ ਰਹੇ ਹਾਂ ਕਿ ਸੁਨੀਲ ਜਾਖੜ ਲਈ ਮੰਨਿਆ ਜਾ ਰਿਹਾ ਸੀ ਕਿ ਹੁਣ ਚੋਣ ਨਹੀਂ ਲੜਨਗੇ। ਠੀਕ ਹੈ ਜੀ। ਪਰ ਭਾਜਪਾ 'ਚ ਇਹ ਵੀ ਮੰਨਿਆ ਜਾ ਰਿਹਾ ਕਿ ਸੁਨੀਲ ਜਾਖੜ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਨੇ। ਪਰ ਭਾਜਪਾਈ ਵੀ ਜਾਂ ਜਾਖੜ ਨੂੰ ਮੰਨਣ ਵਾਲੇ, ਸਮਝਣ ਵਾਲੇ, ਉਹਦੇ ਨੇੜੇ ਰਹਿਣ ਵਾਲੀਆਂ ਧਿਰਾਂ ਦਾ ਕੁਝ ਤਾਂ ਇਹ ਵੀ ਕਹਿਣਾ ਸੀ ਕਿ ਨਹੀਂ, ਉਹ ਪਾਰਟੀ ਲਈ ਕੰਮ ਕਰਨਗੇ ਤੇ ਬਾਅਦ 'ਚ ਉਹਨਾਂ ਨੂੰ ਰਾਜ ਸਭਾ ਭੇਜ ਕੇ ਚਾਹੇ ਕੋਈ ਮੰਤਰੀ ਦਾ ਉਹਦਾ ਕੇਂਦਰ 'ਚ ਭਾਵਾਂ ਮਿਲ ਜਾਵੇ ਜੇ ਸਰਕਾਰ ਦੁਬਾਰਾ ਬੀਜੇਪੀ ਦੀ ਆ ਗਈ। ਪਰ ਇਹ ਸਭ ਦੇ ਵਿਚਾਲੇ ਇਹ ਚਰਚਾ ਕਿਉਂ ਚੱਲੀ ਅੱਜ, ਆਪਾਂ ਇਹ ਚਰਚਾ ਕਿਉਂ ਕਰ ਰਹੇ ਹਾਂ, ਇਹ ਸਿੱਧੇ ਰੂਪ ਦੇ ਵਿੱਚ ਕਿਤੋਂ ਕੋਈ ਖਬਰ ਨਹੀਂ ਆ। ਅੱਛਾ, ਠੀਕ ਹੈ। ਹਵਾਲਾ ਇਹ ਜੀ ਜੀ, ਹਵਾਲਾ ਇਸ ਗੱਲ ਦਾ ਹੈ ਕਿ ਰਾਜਨੀਤਿਕ ਲੀਡਰਾਂ ਦੇ ਅੰਦਰ ਹਰ ਸਮੇਂ ਕੁਰਸੀ ਹਾਸਲ ਕਰਨ ਦੀ ਇੱਛਾ ਰਹਿੰਦੀ ਆ। ਚਾਹੇ ਮੰਨਿਆ ਜਾ ਰਿਹਾ ਕਿ ਅਮਰਿੰਦਰ ਸਿੰਘ ਆਪਣੀ ਧੀ ਨੂੰ ਚੋਣ ਲੜਾਉਣ ਲਈ ਤਿਆਰ ਨੇ ਇਸ ਵਾਰ, ਹਾਂਜੀ ਹਾਂਜੀ, ਪਰ ਅਮਰਿੰਦਰ ਪ੍ਰਨੀਤ ਕੌਰ ਵੀ ਸਾਰਿਆਂ ਨੂੰ ਵੀ ਟਿਕਟਾਂ ਮਿਲ ਸਕਦੀਆਂ ਨੇ। ਹੁਣ ਜਦੋਂ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੇ ਕਾਰਜਭਾਰ ਸੰਭਾਲਿਆ, ਉਮਰ ਦਰਾਜ ਲੀਡਰਾਂ ਨੂੰ ਉਹ ਕਿਹੜੀ ਕਮੇਟੀ 'ਚ ਪਾਤਾ ਸੀਗਾ, ਹੈ ਨਾ, ਤੁਸੀਂ ਤਾਂ ਮਾਰਗਦਰਸ਼ਕ ਕਮੇਟੀ। ਤੇ ਉਸ ਸਮੇਂ ਫਿਰ ਬਹੁਤ ਮਤਲਬ ਲਾਲ ਕ੍ਰਿਸ਼ਨ ਅਡਵਾਨੀ ਵਰਗਿਆਂ ਦਾ ਦਿਲ ਬਹੁਤ ਟੁੱਟਿਆ ਸੀ, ਕਿਆ ਕੀ ਹੋ ਗਿਆ ਸਾਡੇ ਨਾਲ, ਹੈ ਨਾ। ਮੁਰਲੀ ਮਨੋਹਰ ਜੋਸ਼ੀ, ਪਰ ਉਹਦਾ ਹਵਾਲਾ ਦਿੱਤਾ ਸੀ ਇਹਨਾਂ ਨੇ ਕਿ 75 ਸਾਲ ਤੋਂ 75 ਸਾਲਾਂ ਤੋਂ ਅਸੀਂ ਚੋਣ ਲੜਾਉਣੀ ਹੋਣੀ, 70 ਸਾਲ ਤੋਂ ਉੱਪਰ ਵਾਲੇ ਨੂੰ ਅਸੀਂ ਸੋਚਾਂਗੇ ਕਿ ਇਹਨੂੰ ਲੜਾਉਣ ਜੋਗਾ ਹੈ ਵੀ ਆ ਜਾਂ ਨਹੀਂ।
ਸੋ ਇਸ ਫਾਰਮੂਲੇ ਦੇ ਤਹਿਤ ਇਹ ਤੈਅ ਹੋ ਜਾਂਦਾ ਸੀ ਕਿ 70 ਸਾਲ ਜਿਹਦੇ ਟੱਪਿਆ ਨਹੀਂ, ਉਹ ਲੱਗਦਾ ਸੀ ਕਿ ਮੈਂ ਹੁਣ ਬੀਜੇਪੀ ਦੀ ਚੋਣ ਲੜਨ ਵਾਲੀ ਦੌੜ ਚ ਤਾਂ ਬਾਹਰ ਹੈ, ਜਦੋਂ ਕਿ ਇਹ ਕੋਈ ਲਿਖਤੀ ਫੈਸਲਾ ਨਹੀਂ ਹੈਗਾ, ਉਹ ਜਵਾਨੀ ਐਲਾਨਿਆ ਹੋਇਆ ਫੈਸਲਾ ਜੀ। 70 ਸਾਲ ਤੋਂ ਉੱਪਰ ਵਾਲੇ, ਖਾਸ ਕਰ 75 ਸਾਲ ਤਾਂ ਲੜਾਉਣਾ ਹੀ ਨਹੀਂ। ਪਿਛਲੀ ਵਾਰ ਜਦੋਂ ਲੋਕ ਸਭਾ ਚੋਣਾਂ ਸੀ ਜੀ, ਉਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਦੀ ਸਪੀਕਰ ਸੀ ਸੁਮਿਤਰਾ ਮਹਾਜਨ ਜੀ, ਜੀ, ਉਹਨੂੰ ਟਿਕਟ ਨਹੀਂ ਦਿੱਤੀ ਗਈ ਸੀ ਇਸੇ ਗੱਲ ਤੋਂ ਕਿ ਭਾਈ ਤੇਰੀ ਉਮਰ ਹੋ ਗਈ। ਠੀਕ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌੜ ਤੇ ਸਾਬਕਾ ਮੰਤਰੀ ਸਰਤਾਜ ਸਿੰਘ, ਇਹਨਾਂ ਨੂੰ ਵੀ ਇਸੇ ਆਧਾਰ ਤੇ ਉਮੀਦਵਾਰ ਨਹੀਂ ਬਣਾਇਆ ਗਿਆ ਸੀ। ਇਸ ਵਾਰ ਮੱਧ ਪ੍ਰਦੇਸ਼ ਦੇ ਵਿੱਚ 70 ਸਾਲ ਛੱਡੋ, 75 ਸਾਲ ਛੱਡੋ, 81 ਸਾਲ ਵਾਲਿਆਂ ਨੂੰ ਬੀਜੇਪੀ ਨੇ ਟਿਕਟ ਦੇ ਦਿੱਤੀ। ਠੀਕ ਹੈ। ਅੱਛਾ, ਜੇ ਮੱਧ ਪ੍ਰਦੇਸ਼ ਚ 81 ਸਾਲ ਵਾਲਿਆਂ ਨੂੰ ਟਿਕਟ ਮਿਲ ਸਕਦੀ ਆ, ਮੋਦੀ 73 ਸਾਲ ਵਾਲਾ ਹੋ ਕੇ ਆਪ ਵੀ ਟਿਕਟ ਲਊਗਾ। ਰਾਹ ਖੋਲਿਆ ਵੀ ਇਸੇ ਲਈ ਆ ਕਿ ਕੱਲ ਨੂੰ ਮੋਦੀ ਲਈ ਕੋਈ ਸਵਾਲ ਨਾ ਖੜਾ ਕਰੇ। ਜੇ ਉਹਨਾਂ ਨੂੰ ਮਿਲ ਸਕਦੀ ਆ ਤਾਂ ਕੈਪਟਨ ਅਮਰਿੰਦਰ ਵੀ 81 ਸਾਲ ਦਾ ਜੀ, ਤੇ ਸੁਨੀਲ ਜਾਖੜ ਦਾ ਜੇ 70 ਸਾਲ ਦੇ ਵੀ ਨਹੀਂ ਹੋਏ, 69 ਸਾਲ ਦਾ। ਮੇਰੇ ਕੋਲ ਇੱਕ ਸੂਚੀ ਪਈ ਆ, ਕਹਿੰਦੇ ਜੀ ਮੱਧ ਪ੍ਰਦੇਸ਼ ਭਾਜਪਾ ਨੇ 81 ਸਾਲ ਦੇ 2 ਆਗੂਆਂ ਨੂੰ ਉਮੀਦਵਾਰ ਬਣਾਇਆ। ਠੀਕ ਹੈ ਜੀ। ਇਸ ਤੋਂ ਇਲਾਵਾ ਸਾਬਕਾ ਵਿੱਤ ਮੰਤਰੀ ਨੇ ਜੀ 76 ਸਾਲਾ ਜਯੰਤ ਕੁਮਾਰ ਮਲਾਈਆ, ਉਹਨਾਂ ਨੂੰ ਫੇਰ ਤੋਂ ਦਮੋਹ ਸੀਟ ਤੋਂ ਉਮੀਦਵਾਰ ਐਲਾਨਿਆ। 74 ਸਾਲ ਦੀ ਮਾਇਆ ਸਿੰਘ ਨੂੰ ਪੂਰਬੀ ਸੀਟ ਤੋਂ ਉਮੀਦਵਾਰ ਬਣਾਇਆ ਜੀ। ਸਾਬਕਾ ਸਪੀਕਰ 73 ਸਾਲਾ ਸੀਤਾ ਸ਼ਰਨ ਸ਼ਰਮਾ ਨੂੰ ਹੋਸ਼ੰਗਾਬਾਦ ਸੀਟ ਤੋਂ ਉਮੀਦਵਾਰ ਬਣਾਇਆ। ਸੋ 81 ਸਾਲ ਦੇ, 80 ਸਾਲ ਦੇ, 73 ਸਾਲ ਦੇ, 76 ਸਾਲ ਦੇ, 75 ਸਾਲ ਦੇ, ਇਹਨਾਂ ਨੂੰ ਆਮ ਬੀਜੇਪੀ ਨੇ, ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਦੀਆਂ ਚੋਣਾਂ 'ਚ ਉਮੀਦਵਾਰ ਬਣਾਇਆ। ਇੱਥੋਂ ਫਿਰ ਕਹਿੰਦੇ ਜੀ ਕੈਪਟਨ ਪ੍ਰਨੀਤ ਜਾਖੜ ਤੇ ਹੋਰ ਉਮਰਦਰਾਜ ਭਾਜਪਾਈ ਲੀਡਰਾਂ ਦੇ ਮਨਾਂ 'ਚ ਇਹ ਜਿਗਿਆਸਾ ਜਾਗਣੀ ਸ਼ੁਰੂ ਹੋ ਗਈ ਆ ਕਿ ਨੰਬਰ ਸਾਡਾ ਵੀ ਲੱਗ ਸਕਦਾ, ਟਿਕਟ ਸਾਨੂੰ ਵੀ ਮਿਲ ਸਕਦੀ ਹੈ। ਸੋ ਇਸ ਲਈ ਦੇਖਦੇ ਹਾਂ ਜੀ ਕਿ ਕੀ ਇੱਥੇ ਤੱਕ ਆਉਂਦੀ ਹੈ ਗੱਲ। ਜੀ ਜੀ, ਬਿਲਕੁਲ। ਅਗਲੀ ਗੱਲ ਕਰੀਏ ਪ੍ਰਦੂਸ਼ਣ ਦੀ। ਦੇਸ਼ ਦੇ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਲਿਸਟ ਆਈ ਹੈ, ਕੋਈ ਨਵਾਂ ਅੰਕੜਾ ਆਇਆ ਸ਼ਰਮਾ ਜੀ। ਇਹਦੇ ਵਿੱਚੋਂ 20 ਹਰਿਆਣੇ ਦੇ ਹੈ ਤੇ ਪੰਜਾਬ ਦੇ ਤਾਂ 2 ਹੀ ਹੈ, ਪਰ ਫਿਰ ਵੀ ਅਸੀਂ ਬਦਨਾਮ ਕਿਉਂ ਆ? ਮਤਲਬ ਪੂਰੇ ਨਾਰਥ ਰੀਜਨ ਦੇ ਵਿੱਚ ਜੇਕਰ ਦਿੱਲੀ ਦੇ ਵਿੱਚ ਪੋਲਿਊਸ਼ਨ ਦੀ ਗੱਲ ਜਦੋਂ ਚੱਲਦੀ ਹੈ, ਧੂਏ ਦੀ ਗੱਲ ਚੱਲਦੀ ਹੈ, ਤਾਂ ਹਮੇਸ਼ਾ ਬਲੇਮ ਗੇਮ ਜਿਹੜੀ ਉਹ ਪੰਜਾਬ ਸਾਰੀ ਖੇਡੀ ਜਾਂਦੀ ਹੈ। ਜੀ ਪ੍ਰਵੀਨ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ 'ਚ ਪਰਾਲੀ ਸੜਨ ਦੇ ਮਾਮਲੇ ਪਿਛਲੇ ਸਾਲ ਨਾਲੋਂ ਘਟੇ ਨੇ। ਠੀਕ ਹੈ ਜੀ। ਹੁਣ ਇਹ ਅੰਕੜਿਆਂ 'ਚ ਘਟੇ ਨੇ ਜਾਂ ਹਕੀਕਤ 'ਚ ਘਟੇ ਨੇ, ਲੋਕਾਂ 'ਚ ਚੇਤਨਤਾ ਤਾਂ ਆਈ ਆ। ਹਾਂਜੀ ਹਾਂਜੀ, ਸਮਝ ਤਾਂ ਆਈ ਆ। ਕਿਸਾਨ ਜਿਹੜਾ ਅੱਗ ਵੀ ਲਾ ਰਿਹਾ ਉਹ ਵੀ ਜਾਣਦਾ ਕਿ ਇਹਦੇ ਨਾਲ ਨੁਕਸਾਨ ਕੀ ਆ, ਪਰ ਕਈ ਥਾਵਾਂ ਤੇ ਮਜਬੂਰੀ ਵਸ ਲੱਗਦੀ ਆ। ਉਹਨਾਂ ਕੋਲ ਕੋਈ ਸਾਧਨ ਹੀ ਨਹੀਂ, ਹੋਰ ਕੋਈ ਹੱਲ ਹੀ ਨਹੀਂਗਾ ਜੀ। ਦੂਸਰੇ ਪਾਸੇ ਕਈ ਥਾਂ ਜਥੇਬੰਦੀਆਂ ਉਂਗਲ ਦੇ ਕੇ ਲਵਾਉਂਦੇ, ਪੰਪ ਦੇ ਕੇ ਲਵਾਉਂਦੇ ਨੇ। ਸੋ ਇਸ ਲਈ ਇਹ ਵੀ ਇੱਕ ਵਰਤਾਰਾ ਹੈਗਾ। ਜੇਕਰ ਤਾਂ ਅੰਕੜਿਆਂ 'ਚ ਜਾਣਾ ਤਾਂ ਕਹਿੰਦੇ ਜੀ ਪੰਜਾਬ 'ਚ 15 ਸਤੰਬਰ 2022 ਤੋਂ ਲੈ ਕੇ 1 ਨਵੰਬਰ 2022 ਤੱਕ, ਠੀਕ ਹੈ ਜੀ, 17,846 ਥਾਵਾਂ ਤੇ ਪਰਾਲੀ ਜਲੀ ਸੀ। ਤੇ ਇਸ ਵਾਰ ਇਹਨਾਂ ਹੀ ਤਰੀਕਾਂ ਦੇ ਵਿੱਚ ਸਿਰਫ ਮਤਲਬ ਕਿ 9,000 ਥਾਵਾਂ ਤੇ ਪਰਾਲੀ ਜਲੀ ਆ। ਸੋ ਇਸ ਲਈ ਕਹਿੰਦੇ ਪਿਛਲੀ ਵਾਰ 9,594, ਪਿਛਲੀ ਵਾਰ ਇਹਨੇ ਤਰੀਕਾਂ ਦੇ ਵਿੱਚ 17,846 ਸੀ। ਸੋ ਕਹਿੰਦੇ ਅੰਕੜਾ ਤਾਂ ਬਹੁਤ ਘਟ ਗਿਆ ਜੀ। ਜੇਕਰ ਇਹ ਮਾਮਲਾ ਹੈ ਕਿ ਪੰਜਾਬ 'ਚ ਪਰਾਲੀ ਜੜਨ ਨਾਲ ਧੂਆਂ ਹੁੰਦਾ, ਤਾਂ ਇਹ ਕਿਵੇਂ ਆ? ਧੂਆਂ ਕੁਰੂਕਸ਼ੇਤਰ 'ਚ ਘੱਟ ਆ, ਨਾਲ 'ਚ ਘੱਟ ਆ, ਪਾਣੀਪਤ 'ਚ ਘੱਟ ਆ, ਦਿੱਲੀ 'ਚ ਵੱਧ ਆ, ਹਿਸਾਰ 'ਚ ਜ਼ਿਆਦੇ ਆ, ਜੀਂਦ 'ਚ ਜ਼ਿਆਦੇ ਆ, ਨੋਇਡਾ 'ਚ ਜ਼ਿਆਦੇ ਆ। ਉਧਰ ਨੂੰ ਧੂਆਂ ਜਾਂਦਾ ਸਾਡਾ। ਇੱਧਰ ਪੰਜਾਬ ਵਾਲੇ ਜ਼ਿਲ੍ਹੇ ਵੀਰਵਾਰ ਦੇ ਹਵਾਲੇ ਨਾਲ ਇਹ ਅੰਕੜਾ ਆਇਆ। ਠੀਕ ਹੈ ਜੀ। ਅੰਕੜਾ ਇਹ ਦੱਸਦਾ ਕਿ ਦੇਸ਼ ਦੇ 52 ਜ਼ਿਲ੍ਹੇ ਜਿਹੜੇ ਸਭ ਤੋਂ ਵੱਧ ਪ੍ਰਦੂਸ਼ਿਤ ਨੇ, ਹਾਂਜੀ ਹਾਂਜੀ, ਉਹਨਾਂ 52 ਜ਼ਿਲ੍ਹਿਆਂ ਚੋਂ 20 ਜ਼ਿਲ੍ਹੇ ਹਰਿਆਣੇ ਦੇ ਨੇ, ਸਾਡੇ 2 ਨੇ। ਠੀਕ ਆ। ਸਾਡੇ ਲੱਗੀ ਕਹਿੰਦੇ ਹਰਿਆਣੇ 'ਚ ਤਾਂ ਕਹਿੰਦੇ 1296 ਥਾਵਾਂ ਤੇ ਅੱਗ ਲੱਗੀ ਆ। ਠੀਕ ਆ। ਪੰਜਾਬ 'ਚ 9594 ਲੱਗੀ ਆ। ਹਰਿਆਣੇ ਵਾਲੇ ਅੰਕੜੇ ਲੁਕੋਏ ਗਏ, ਹਰਿਆਣੇ ਵਾਲੇ ਅੰਕੜੇ ਬਚਾਏ ਗਏ। ਮੈਂ ਕਹਿੰਦਾ ਹਰਿਆਣਾ ਵੀ ਛੱਡੋ, ਰਾਜਸਥਾਨ ਦੇ ਅੰਕੜੇ ਕਿੱਥੇ ਨੇ ਜੀ? ਇਹ ਵੀ ਛੱਡੋ। ਜਿਹੜਾ ਮੌਸਮ ਦੀ ਨਮੀ ਦਾ ਕਾਰਨ ਦੱਸਦੇ ਨੇ ਵਿਗਿਆਨੀ ਕਿ ਇਹਦੇ ਕਾਰਨ ਪੋਲਿਊਸ਼ਨ ਹੁੰਦਾ। ਇਹਨਾਂ ਦਿਨਾਂ 'ਚ ਜਿਹੜਾ ਪੋਲਿਊਸ਼ਨ ਫੈਕਟਰੀਆਂ ਦਾ, ਗੱਡੀਆਂ ਦਾ, ਕਾਰਾਂ ਦਾ, ਟਰੱਕਾਂ ਦਾ, ਮਸ਼ੀਨਰੀ ਦਾ, ਉਹ ਵੀ ਉੱਪਰ ਨਹੀਂ ਜਾਂਦਾ ਨਮੀ ਦੇ ਕਾਰਨ। ਉਹ
ਇੱਕ ਬੱਦਲ ਦੇ ਰੂਪ ਚ ਬਣ ਜਾਂਦਾ। ਫਿਰ ਇਹ ਹਰਿਆਣਾ ਤੇ ਪੰਜਾਬ ਦੇ ਕਿਸਾਨ ਇਹ ਬਦਨਾਮ ਕਿਉਂ? ਅੰਕੜਿਆਂ ਦੇ ਹਵਾਲੇ ਨਾਲ ਮੈਂ ਚਲੋ ਗੱਲ ਕਰਦਾ ਜੀ। 6 ਸ਼ਹਿਰ ਨੇ ਦੇਸ਼ ਦੇ, ਇਹਨਾਂ ਦਾ AQI 400 ਤੋਂ ਉੱਪਰ ਚਲਾ ਗਿਆ। ਠੀਕ ਹੈ। ਹਰਿਆਣੇ ਦੇ 4 ਨੇ। ਪੰਜਵਾਂ ਦਿੱਲੀ ਹੈ ਜਿਹੜਾ ਐ 400 ਤੇ ਉੱਪਰ ਖੜਾ। ਠੀਕ ਹੈ। ਸਭ ਤੋਂ ਵੱਧ ਰਾਜਸਥਾਨ ਵਾਲਾ ਵੀ ਸ਼ਾਮਲ ਆ। ਅਸੀਂ ਬਹੁਤ ਥੱਲੇ ਆ। ਹਨੂਮਾਨਗੜ੍ਹ, ਫਤਿਆਬਾਦ, ਸਾਰ, ਜੀਂਦ, ਫਰੀਦਾਬਾਦ, ਗ੍ਰੇਟਰ ਨੋਇਡਾ, ਜੀ ਜਿੱਥੇ 400 ਤੋਂ ਉੱਪਰ ਹੈ AQI, ਹੈ ਨਾ ਜੀ। ਸਾਰਾ ਉਹ ਹਵਾ ਦਾ ਪੱਧਰ ਜਿਹੜਾ ਹੈਗਾ ਉਹ 400 ਤੋਂ ਉੱਪਰ ਹੈ। ਹਨੂਮਾਨਗੜ੍ਹ ਰਾਜਸਥਾਨ ਚ ਆਉਂਦਾ, 30 ਹੈ ਜੀ। ਫਤਿਆਬਾਦ 423 ਹੈ ਹਰਿਆਣਾ, ਸਾਰ 414 ਹਰਿਆਣਾ, ਜੀਂਦ 413 ਹਰਿਆਣਾ, ਫਰੀਦਾਬਾਦ 407 ਹੈ ਹਰਿਆਣਾ, ਗ੍ਰੇਟਰ ਨੋਇਡਾ ਯੂਪੀ ਹੈ 402। ਇੱਕ ਰਾਜਸਥਾਨ ਦਾ, ਇੱਕ ਯੂਪੀ ਦਾ ਤੇ ਬਾਕੀ ਹਰਿਆਣੇ ਦੇ। ਇਹ ਤੋਂ ਥੱਲੇ ਨੂੰ ਵੀ ਆ ਜਾਓ। ਇਹ ਤੋਂ ਬਾਅਦ ਦਿੱਲੀ ਦਾ ਨੰਬਰ ਆਉਂਦਾ 392, 400 ਹੀ ਹੈ। ਠੀਕ ਹੈ। ਰੋਹਤਕ ਆਉਂਦਾ 388, ਉਹ ਤੋਂ ਬਾਅਦ ਕੈਂਥਲ ਆਉਂਦਾ 380 ਹੈ AQI ਇਹਦਾ। ਉਹ ਤੋਂ ਬਾਅਦ ਸੋਨੀਪਤ ਆਉਂਦਾ 374, ਸ਼੍ਰੀ ਗੰਗਾਨਗਰ ਆਉਂਦਾ 360 ਦੇ ਕਰੀਬ, ਭਵਾਨੀ 355, ਗੁੜਗਾਵਾਂ 350, ਕਰਨਾਲ 343। ਹੁਣ ਇੱਥੇ ਇਧਰੋਂ ਘਟ ਰਿਹਾ ਜਿਹੜਾ ਪੰਜਾਬ ਵਾਲੇ ਪਾਸੇ ਨੂੰ ਆ ਰਿਹਾ। 438 ਤੋਂ ਗੱਲ ਸ਼ੁਰੂ ਕੀਤੀ ਅਸੀਂ ਜੀ ਜੀ। ਕਰਨਾਲ ਆ ਕੇ 343 ਹੋ ਗਿਆ, ਇੱਧਰ ਆ ਕੇ 343 ਹੋ ਗਿਆ, ਆ ਕੇ 331 ਹੋ ਗਿਆ, ਪਟਿਆਲੇ ਆ ਕੇ 307 ਹੋ ਗਿਆ। ਸੂਚੀ ਸਾਡੇ 300 ਤੋਂ ਉੱਪਰ ਵਾਲਿਆਂ ਚ ਸਾਡੇ ਵੀ 2 ਹੈਗੇ ਨੇ। ਤੋਂ ਬਾਅਦ ਬਠਿੰਡਾ ਆਉਂਦਾ 306 ਆ। ਠੀਕ ਹੈ। ਜ਼ਿਆਦਾ ਹੈ, ਮਾੜੀ ਹਵਾ ਏ। 438 ਔਰ 306 ਚ ਤਾਂ ਬਹੁਤ ਫਰਕ ਹੈ। 392 ਔਰ 306 ਚ ਵੀ ਬਹੁਤ ਫਰਕ ਹੈ ਜਨਾਬ। ਜੀ ਜੀ ਬਿਲਕੁਲ ਬਿਲਕੁਲ। 392 ਆ ਤਾਂ ਪਟਿਆਲੇ ਔਰ ਬਠਿੰਡਾ 2 ਹੀ ਸ਼ਹਿਰ ਆਏ ਆ 350 ਦੇ ਗੇਟ ਚ। 307 ਔਰ 306 ਹੈ। ਉਹ ਤੋਂ ਬਾਅਦ ਬੀਕਾਨੇਰ 305 ਹੈ, ਉਹ ਤੋਂ ਬਾਅਦ ਅੰਬਾਲਾ 304 ਹੈ, ਦਾਦਰੀ 301 ਹੈ ਜੀ। ਦੇਖਿਆ ਜਾਵੇ ਭੂਗੋਲਿਕ ਤੌਰ ਤੇ ਸ਼ਰਮਾ ਜੀ, ਬਠਿੰਡਾ ਵੀ ਤਾਂ ਹਰਿਆਣੇ ਦੀ ਸਰਹੱਦ ਦੇ ਨਾਲ ਹੀ ਪੈ ਜਾਂਦਾ ਨਾ। ਬਠਿੰਡੇ ਦਾ ਹਿੱਸਾ ਡਬਲ ਹੀ ਸ਼ੁਰੂ ਹੋ ਜਾਂਦਾ, ਆਪਾਂ ਦੇਖਦੇ ਹਾਂ। ਪਟਿਆਲੇ ਤੋਂ ਬਾਅਦ ਸ਼ੰਭੂ ਸ਼ੁਰੂ ਹੋ ਜਾਂਦਾ। ਉਸ ਤੋਂ ਬਿਲਕੁਲ ਪਟਿਆਲਾ ਵੀ ਉਹਦੇ ਨਾਲ ਹੀ ਲੱਗਦਾ। ਪਟਿਆਲਾ ਵੀ ਨਾਲ ਹੀ ਲੱਗਦਾ। ਤਾਂ ਹੀ ਅੰਬਾਲਾ, ਕੁਰੂਕਸ਼ੇਤਰ, ਪਟਿਆਲਾ, ਬਠਿੰਡਾ ਇਹਦਾ ਲਗਭਗ ਇੱਕ ਜਿਹਾ ਹੀ ਹੈ। ਸੇਮ ਹੈ। ਹਾਂਜੀ ਹਾਂਜੀ। ਉਹਨਾਂ ਕਿਉਂ ਵੱਧ ਨਹੀਂ ਜਿੰਨਾ ਦਿੱਲੀ ਦਾ। ਬਿਲਕੁਲ ਸਹੀ ਹੈ ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਸ੍ਰੀ ਕਰਤਾਰਪੁਰ ਸਾਹਿਬ ਦੀ। ਕਹਿੰਦੇ ਹੁਣ ਉੱਥੋਂ ਦੇ ਲੰਗਰ ਦੇ ਵਿੱਚ ਜਿਹੜੇ ਚੜ੍ਹਦੇ ਪੰਜਾਬ ਦੀਆਂ ਸਬਜ਼ੀਆਂ ਵੀ ਪੱਕਿਆ ਕਰਨਗੀਆਂ ਜੀ। ਚੰਗੀ ਤੇ ਸੁਖਾਵੀਂ ਖਬਰ ਹੈ ਪ੍ਰਵੀਨ ਜੀ। ਜੀ ਜੀ। ਕੁਦਰਤ ਦਾ ਕ੍ਰਿਸ਼ਮਾ ਹੀ ਮੈਂ ਕਹੂੰਗਾ ਇਹਨੂੰ, ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਦਾ ਹੈ, ਚਿਰਾਂ ਦੀ ਅਰਦਾਸ ਪੂਰੀ ਹੁੰਦੀ ਹੈ। ਤੇ ਇਸ ਲਾਂਘਾ ਖੁੱਲਣ ਤੋਂ ਬਾਅਦ ਡੇਰਾ ਬਾਬਾ ਨਾਨਕ ਤੋਂ ਜਿਹੜੀ ਸੰਗਤ ਕਰਤਾਰਪੁਰ ਸਾਹਿਬ ਕਿਰਤ ਦੀ ਭੂਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਸਥਾਨ ਤੇ ਮੱਥਾ ਟੇਕਣ ਜਾਂਦੀ ਹੈ, ਆਪਣੇ ਆਮ ਭਾਵਨਾ ਹੈ ਕਿ ਜਦੋਂ ਆਪਾਂ ਕਿਸੇ ਰਿਸ਼ਤੇਦਾਰ ਦੇ ਵੀ ਘਰ ਜਾਈਏ ਜੀ, ਖਾਲੀ ਹੱਥ ਨਹੀਂ ਜਾਈਦਾ। ਹਾਂਜੀ। ਤੇ ਆਪਾਂ ਉਸ ਦਾਤੇ ਦੇ ਘਰ ਜਾ ਰਹੇ ਹਾਂ, ਗੁਰੂ ਦੇ ਘਰ ਜਾ ਰਹੇ ਹਾਂ, ਪਰਮ ਪਿਤਾ ਪਰਮਾਤਮਾ ਦੇ ਘਰ ਜਾ ਰਹੇ ਹਾਂ, ਤਾਂ ਆਪਾਂ ਜਿੰਨਾ ਆਪਣੀ ਸਮਰੱਥਾ ਔਰ ਸ਼ਰਧਾ ਉਹਦੇ ਹਿਸਾਬ ਨਾਲ ਆਪਾਂ ਕੁਛ ਨਾ ਕੁਛ ਬਿਲਕੁਲ ਆਪਣੀ ਭੇਟਾ ਕਰਦੇ ਜਾਂਦੇ। ਤੇ ਉਹਦੇ ਵਿੱਚ ਕਹਿੰਦੇ ਕਿ ਸੰਗਤ ਦੇ ਮਨ ਚ ਹੁੰਦਾ ਕਿ ਅਸੀਂ ਲੰਗਰ ਚ ਰਸਦ ਜ਼ਰੂਰ ਪਾਈਏ, ਲੰਗਰ ਚ ਆਪਣੀ ਸੇਵਾ ਜ਼ਰੂਰ ਪਾਈਏ। ਤੇ ਇਧਰੋਂ ਜਿਹੜੀ ਗਈ ਸੰਗਤ ਹੈ, ਉੱਥੇ ਜਾ ਕੇ ਜਦੋਂ ਲੰਗਰ ਲਈ ਰਸਦ ਖਰੀਦਦੀ ਹੈ ਤਾਂ ਬਹੁਤ ਮਹਿੰਗੀ ਮਿਲਦੀ ਹੈ। ਠੀਕ ਹੈ। ਕਾਰਨ ਹੈ ਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਅੰਦਰ ਜਿਹੜਾ ਲੰਗਰ ਤਿਆਰ ਹੁੰਦਾ, ਸੰਗਤ ਨੂੰ ਵਰਤਾਇਆ ਜਾਂਦਾ, ਉੱਥੋਂ ਦੀ ਕਮੇਟੀ ਸਾਰਾ ਕੁਝ ਸੰਭਾਲਦੀ ਹੈ। ਉਹ ਲੰਗਰ ਬਣਦਾ ਹੈ, ਵਰਤਾਇਆ ਜਾਂਦਾ ਹੈ, ਪਰ ਜਿਹੜੀ ਸੰਗਤ ਜਾਂਦੀ ਹੈ ਉਹ ਆਪਣਾ ਹਿੱਸਾ ਪਾਉਣਾ ਚਾਹੁੰਦੀ ਹੁੰਦੀ ਹੈ ਨਾ। ਇਸ ਲਈ ਜਦੋਂ ਉੱਥੇ ਜਾ ਕੇ ਉਹ ਆਟਾ ਖਰੀਦਦੇ ਨੇ, ਸਬਜ਼ੀਆਂ ਖਰੀਦਦੇ ਨੇ, ਦਾਲਾਂ ਖਰੀਦਦੇ ਨੇ, ਤਾਂ ਉਹ ਬਹੁਤ ਮਹਿੰਗੀਆਂ ਮਿਲਦੀਆਂ। ਕਾਰਨ ਸਾਰਿਆਂ ਨੂੰ ਪਤਾ ਪਾਕਿਸਤਾਨ ਦੀ ਸਥਿਤੀ ਕਿਹੋ ਜਿਹੀ ਹੈ, ਉੱਥੇ ਆਟੇ ਦੀ ਕਿਹੋ ਜਿਹੀ ਮਾਰੋ ਮਾਰ ਹੈ। ਜੇਕਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਾਲ ਇਹ ਵਾਹਗਾ ਬਾਰਡਰ ਖੋਲ ਦੇਣ, ਖੋਲ ਦੇਣ ਤੇ ਇਧਰੋਂ ਵਪਾਰ ਸ਼ੁਰੂ ਹੋ ਜਾਵੇ, ਤਾਂ ਪੰਜਾਬ ਹਰਿਆਣੇ ਨੂੰ ਵੀ ਫਾਇਦਾ ਤੇ ਉਧਰ ਪਾਕਿਸਤਾਨ ਨੂੰ ਵੀ ਫਾਇਦਾ ਕਿ ਉਹਨਾਂ ਨੂੰ ਚੀਜ਼ ਭਾਅ ਮਿਲਣ। ਪਰ ਵਾਇਆ ਵਾਨੀ ਡਾਨੀ ਪੋਟਾਂ ਰਾਹੀਂ ਭੇਜਣਾ ਤੇ ਮਾਲ ਫਿਰ ਪਤਾ ਹੀ ਹੈ ਕੀ ਭਾਅ ਬਣਨਾ, ਹੈ ਨਾ।
ਸੋ ਇਸ ਲਈ ਕਹਿੰਦੇ ਕਿ ਉੱਥੇ ਇਹ ਚੀਜ਼ਾਂ ਬਹੁਤ ਮਹਿੰਗੀਆਂ ਸੀ। ਇਸ ਨੂੰ ਲੈ ਕੇ ਸੰਗਤ ਦੇ ਮਨ 'ਚ ਇੱਕ ਫਿਕਰ ਸੀ ਕਿ ਕਿਉਂ ਇਹਦਾ ਕੋਈ ਹੱਲ ਨਹੀਂ ਕਰਦੇ ਤਾਂ ਕਿ ਅਸੀਂ ਸਹੀ ਰੂਪ ਦੇ ਵਿੱਚ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਸਕੀਏ। ਇਹ ਸੁਨੇਹਾ ਕੇਂਦਰ ਦੇ ਗ੍ਰਹਿ ਮੰਤਰਾਲੇ ਤੱਕ ਵੀ ਪਹੁੰਚਿਆ, ਜੀ ਚਿੱਠੀਆਂ ਦੇ ਰੂਪ 'ਚ, ਸੁਨੇਹਾਂ ਦੇ ਰੂਪ 'ਚ। ਉਹਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਵੀ ਅਪਰੋਚ ਕੀਤੀ ਹੈ, ਉਹਦੇ ਵਿੱਚ ਦਿੱਲੀ ਕਮੇਟੀ ਨੇ ਵੀ ਅਪਰੋਚ ਕੀਤੀ ਹੈ, ਤੇ ਉਹਦੇ ਵਿੱਚ ਕਹਿੰਦੇ ਸਰਸੇ ਉਹਨਾਂ ਨੇ ਵੀ ਕੋਈ ਰੋਲ ਨਿਭਾਇਆ। ਸੋ ਇਹ ਸਾਰਿਆਂ ਦੇ ਰੋਲ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਟੈਂਡਰ ਕੱਢੇ। ਟੈਂਡਰ ਦੇ ਵਿੱਚ ਇਹ ਕੱਢਿਆ ਕਿ ਭਾਈ ਜਿਹੜਾ ਕੋਰੀਡੋਰ ਹੈ ਭਾਰਤ ਵਾਲੇ ਪਾਸੇ ਹੈ ਜਿਹੜਾ, ਉੱਥੇ ਅਸੀਂ ਇੱਕ ਮਤਲਬ ਮੋਦੀਖਾਨੇ ਦੇ ਰੂਪ ਦੇ ਵਿੱਚ ਕਹਿ ਲਓ ਕਿ ਇੱਕ ਉਹ ਗੁਰੂ ਦੀ ਪਿਰਤ ਨੂੰ ਅੱਗੇ ਤੋਰਦੇ ਆ ਕਿ ਜਿਹੜਾ ਸਹੀ ਭਾਅ ਦੀ ਰਸਦ ਵੇਚਣ ਦੀ ਦੁਕਾਨ, ਇੱਕ ਸਟੋਰ ਖੋਲਾਂਗੇ ਜਿੱਥੋਂ ਸੰਗਤ ਸੇਵਾ ਭਾਵ ਵਾਲਾ ਮਾਲ ਖਰੀਦ ਸਕੇ। ਇਹ ਨਹੀਂ ਕਿ ਘਰ ਦਾ ਰਾਸ਼ਨ ਲੈਣਾ। ਇਸ ਲਈ ਉਹ ਸਸਤੇ ਕੀਮਤ ਵਾਲੀਆਂ, ਬਾਜ਼ਾਰ ਰੇਟ ਤੋਂ ਘੱਟ ਕੀਮਤ ਵਾਲੀਆਂ ਸਟੋਰ ਖੋਲਣ ਲਈ ਇੱਕ ਟੈਂਡਰ ਕੱਢੇ ਗਏ, ਤੇ ਉਹ ਟੈਂਡਰ ਰਜਿੰਦਰ ਸਿੰਘ ਤੇ ਡਾਕਟਰ ਸੁਖਜਿੰਦਰ ਸਿੰਘ, ਇਹਨਾਂ ਦੋਵਾਂ ਨੇ ਸਾਂਝੇ ਰੂਪ 'ਚ ਹਾਸਲ ਕਰ ਲਿਆ। ਠੀਕ ਹੈ ਜੀ। ਤੇ ਉਹ ਟੈਂਡਰ ਹਾਸਲ ਕਰਨ ਤੋਂ ਬਾਅਦ ਹੁਣ ਇਹ ਕੋਰੀਡੋਰ ਦੇ ਵਿੱਚ ਇਸ ਸਟੋਰ ਤੋਂ, ਇਸ ਦੁਕਾਨ ਤੋਂ ਆਟਾ ਵੀ ਮਿਲਦਾ ਹੈ, ਦਾਲਾਂ ਵੀ ਮਿਲਦੀਆਂ, ਚੌਲ ਵੀ ਮਿਲਦੇ ਨੇ, ਸਬਜ਼ੀਆਂ ਵੀ ਮਿਲਦੀਆਂ, ਹਰੀ ਮਿਰਚ ਵੀ ਮਿਲਦੀ ਹੈ, ਟਮਾਟਰ ਵੀ ਮਿਲਦਾ ਹੈ, ਲਸਣ ਵੀ ਮਿਲਦਾ, ਪਿਆਜ਼ ਆਲੂ ਵੀ ਮਿਲਦੇ ਨੇ। ਹੋਰ ਤੇ ਹੋਰ ਇੱਥੋਂ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਭੇਟਾ ਕਰਨ ਲਈ ਰੁਮਾਲਾ ਸਾਹਿਬ ਵੀ ਮਿਲਦਾ ਹੈ, ਚੌਰ ਸਾਹਿਬ ਵੀ ਮਿਲਦੇ ਆ, ਤੇ ਕੜਾ ਵੀ, ਕਿਰਪਾਨ ਵੀ, ਹੋਰ ਕੋਈ ਸੰਬੰਧਿਤ ਚੀਜ਼ ਚਾਹੀਦੀ ਹੈ ਉਹ ਵੀ ਮਿਲਦੀ ਹੈ ਜੀ। ਸੋ ਜਿੱਦਣ ਇਹ ਖੁੱਲਿਆ ਤੇ ਜਿੱਦਣ ਪਹਿਲੇ ਦਿਨ ਸੰਗਤ 300 ਦੇ ਕਰੀਬ ਗਈ, ਤੇ ਉਹਨਾਂ ਚੋਂ ਕਹਿੰਦੇ 50 ਤੋਂ ਵੱਧ ਸੰਗਤ ਇੱਥੋਂ ਰਸਦ ਖਰੀਦ ਕੇ ਲੈ ਕੇ ਗਈ, ਤੇ ਹੁਣ ਇਹ ਦਿਨ ਪ੍ਰਤੀ ਦਿਨ ਇਹਦੀ ਗਿਣਤੀ ਵਧਣ ਲੱਗੀ ਆ। ਤੇ ਇਸ ਲਈ ਉੱਥੇ ਹੁਣ ਕਰਤਾਰਪੁਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਜਿਹੜਾ ਸੰਗਤ ਦੇ ਲਈ ਲੰਗਰ ਪੱਕੂਗਾ, ਉਹ ਚ ਲਹਿੰਦੇ ਪੰਜਾਬ ਦੇ ਨਾਲ ਨਾਲ ਚੜ੍ਹਦੇ ਪੰਜਾਬ ਦੀਆਂ ਸਬਜ਼ੀਆਂ ਵੀ ਪੱਕਣਗੀਆਂ। ਉਹ ਇੱਥੇ ਵਾਲਾ ਆਟਾ ਵੀ ਉੱਥੇ ਪ੍ਰਸ਼ਾਦਿਆਂ ਦੇ ਰੂਪ ਚ ਵਰਤੂਗਾ। ਸੋ ਇਹ ਇੱਕ ਸਾਂਝਾ ਲੰਗਰ ਜਿਹੜਾ ਤਿਆਰ ਹੋਣ ਦਾ ਉਦਮ ਹੋਇਆ, ਇਹ ਕਮਾਲ ਕੁਦਰਤ ਦਾ ਇੱਕ ਨਵਾਂ ਕ੍ਰਿਸ਼ਮਾ ਹੈ ਜੀ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰ ਲਈਏ ਇੱਕ ਹੋਰ ਪੰਥਕ ਮਸਲੇ ਦੇ ਬਾਰੇ। ਐਡਵੋਕੇਟ ਹਰਮਿੰਦਰ ਸਿੰਘ ਧਾਮੀ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ ਉਹਨਾਂ ਦੀ ਲਾਟਰੀ ਫੇਰ ਲੱਗ ਸਕਦੀ ਹੈ। ਪ੍ਰਵੀਨ ਜੀ ਬਿਲਕੁਲ, ਪੂਰੀ ਐਡਵੋਕੇਟ ਹਰਮਿੰਦਰ ਧਾਮੀ ਨੂੰ ਵੀ ਉਮੀਦ ਹੈ ਤੇ ਐਸਜੀਪੀਸੀ ਮੈਂਬਰਾਂ ਨੂੰ ਵੀ ਲੱਗ ਰਿਹਾ ਕਿ ਇਹ ਵਰਤਾਰਾ ਦੁਬਾਰਾ ਏਦਾਂ ਹੀ ਵਾਪਰਨਾ। ਲਗਭਗ 7-8 ਦਿਨਾਂ ਦਾ ਵਕਫਾ ਰਹਿ ਗਿਆ, ਰਸਮੀ ਬੈਠਕ ਹੋਣੀ ਆ ਤੇ ਚੋਣ ਹੋਣੀ ਆ। ਪਿਛਲੀ ਵਾਰੀ ਗਹਿਮਾਗਾਮੀ ਜ਼ਿਆਦਾ ਵੱਧ ਗਈ ਸੀ ਜਦੋਂ ਬੀਬੀ ਜਗੀਰ ਕੌਰ ਤਾਜੀ ਬਾਹਰ ਆਈ ਸੀ ਤੇ ਉਹਨੇ ਪੂਰਾ ਬਾਗੀ ਸੁਰੋ ਲਾਪਿਆ ਸੀ, ਤੇ ਉਹਨੇ ਬਾਦਲ ਵਿਰੋਧੀ ਵੀ ਇਕੱਠੇ ਕਰ ਲਏ ਸੀ ਤੇ ਭਾਜਪਾ ਵੀ ਪਿੱਠ ਤੇ ਆ ਗਈ ਸੀ। ਸੋ ਸਾਰੀ ਪੂਰੀ ਜ਼ੋਰ ਜਮਾਇਸ਼ ਨਾਲ ਲੜੀ ਸੀ ਤੇ ਬੀਬੀ ਤਦ 42 ਵੋਟਾਂ ਲੈ ਗਈ ਸੀ ਧਾਮੀ ਦੇ ਉਲਟ। ਰਵਿੰਦਰ ਸਿੰਘ ਧਾਮੀ ਉਹਨਾਂ ਨੂੰ 104 ਵੋਟਾਂ ਪਈਆਂ ਸੀ, ਬੀਬੀ ਨੂੰ 42 ਪਈਆਂ ਸੀ। ਤੇ ਹੁਣ ਫਿਰ ਉਹ ਸਾਲ ਲਗਭਗ ਪੂਰਾ ਹੋ ਗਿਆ ਤੇ ਦੁਬਾਰਾ ਬੈਠਕ ਹੋਣੀ ਹੈ, ਤੇ ਉਹਦੇ ਵਿੱਚ ਨਵੇਂ ਪ੍ਰਧਾਨ ਨੂੰ, ਨਵੇਂ ਅਹੁਦੇਦਾਰਾਂ ਨੂੰ ਚੁਣਿਆ ਜਾਣਾ। ਤੇ ਵੈਸੇ ਤਾਂ ਪਿਛਲੀ ਵਾਰ ਅਕਾਲੀ ਦਲ ਨੇ ਬਕਾਇਦਾ ਉਮੀਦਵਾਰ ਐਲਾਨਿਆ ਸੀ, ਆਪਣਾ ਪਰਚੀ ਵਾਲਾ ਕਲਚਰ ਨੂੰ ਬੰਦ ਕਰਨ ਦਾ ਹਵਾਲਾ ਕੀਤਾ ਸੀ, ਤੇ ਇਸ ਵਾਰ ਵੀ ਮੰਨਿਆ ਜਾ ਰਿਹਾ ਕਿ ਉਮੀਦਵਾਰ ਐਲਾਨਣਗੇ। ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਅਕਾਲੀ ਦਲ ਦਾ ਉਮੀਦਵਾਰ ਐਡਵੋਕੇਟ ਹਰਮਿੰਦਰ ਸਿੰਘ ਧਾਮੀ ਹੋਣਗੇ, ਪਰ ਇਸ ਰੇਸ ਦੇ ਵਿੱਚ ਤਾਂ ਵੀ ਜਿਹੜੇ ਮੌਜੂਦਾ ਜਨਰਲ ਸਕੱਤਰ ਨੇ ਗੁਰਚਰਨ ਸਿੰਘ ਗਰੇਵਾਲ, ਉਹ ਵੀ ਦੌੜ 'ਚ ਸ਼ਾਮਲ ਨੇ, ਤੇ ਬਾਕੀ ਸੁਖਬੀਰ ਬਾਦਲ ਤੇ ਨਿਰਭਰ ਕਰਦਾ ਕਿ ਉਹ ਕਿਹਦੀ ਪਰਚੀ ਭੇਜਦੇ ਆ ਨਾਮ ਲਈ, ਹਨਾ। ਸੋ ਪਰ ਫਿਰ ਵੀ ਜੇਕਰ ਇਹ ਇਸ ਵਾਰ ਹੁੰਦਾ ਤਾਂ ਇਸ ਵਾਰ ਇੱਕ ਤਾਂ ਬੀਬੀ ਜਗੀਰ ਕੌਰ ਆਪ ਚੋਣ ਸ਼ਾਇਦ ਨਹੀਂ ਲੜਨਗੇ, ਉਹਨਾਂ ਵੱਲੋਂ ਹੋ ਸਕਦਾ ਉਹਨਾਂ ਦੇ ਦਲ ਵੱਲੋਂ ਬਲਵੀਰ ਸਿੰਘ ਘੁੰਨਾ ਸੋਰੀ ਉਮੀਦਵਾਰ ਹੋਣ, ਤੇ ਦੂਸਰਾ ਇਸ ਵਾਰ ਭਾਜਪਾ ਖੁੱਲ ਕੇ ਨਹੀਂ ਆਊਗੀ ਜੀ। ਪਤਾ ਲੱਗ ਰਿਹਾ ਕਿ ਅਮਿਤ ਸ਼ਾਹ ਹੋਰਾਂ ਨੇ ਜਿਵੇਂ ਪਿਛਲੇ ਦਿਨ ਕਿਹਾ ਸੀਗੇ ਕਿ ਸਿੱਖ ਮਸਲਿਆਂ ਦਾ ਭਾਜਪਾ 'ਚ ਵਕੀਲ ਇੱਕੋ ਹੈ, ਮਨਜਿੰਦਰ ਸਿੰਘ ਸਰਸਾ, ਤੇ ਕਹਿੰਦੇ ਮਨਜਿੰਦਰ ਸਿੰਘ ਸਰਸਾ ਨੇ ਭਾਜਪਾ ਨੂੰ ਸਲਾਹ ਦਿੱਤੀ ਹੈ ਕਿ ਆਪਾਂ ਇਸ ਮਾਮਲੇ 'ਚ ਕੋਈ ਦਖਲ ਨਾ ਦਿਓ ਇੱਥੇ, ਕਿਉਂਕਿ ਸਾਡੇ ਕੋਲ ਹੈ ਹੀ ਕੁਛ ਨਹੀਂ, ਜੇ ਗਿਣਤੀ ਮਿਣਤੀ ਨਹੀਂ ਕੁਝ ਤਾਂ ਦਖਲ ਦੇ ਕੇ ਬਦਨਾਮੀ ਉਹ ਕੱਢਦੇ ਆ। ਸੋ ਇਸ ਲਈ ਕਹਿੰਦੇ ਕਿ ਉਹ ਦਖਲ ਨਾ ਦਿਓ, ਤੇ ਜੇ ਉਹ ਦਖਲ ਭਾਜਪਾ ਵੀ ਨਹੀਂ ਦਿੰਦੀ, ਔਰ ਕੁਝ ਬਾਦਲਾਂ ਦੇ ਰੁੱਸੇ ਹੋਏ ਲੀਡਰ ਮੋੜਾ ਵੀ ਕੱਟ ਰਹੇ ਨੇ, ਕੁਝ ਸ਼ਾਂਤ ਵੀ ਹੋਏ ਨੇ। ਸੋ ਇਹ ਸਾਰੇ ਵਰਤਾਰੇ 'ਚ ਜਿਹੜਾ ਵੀ ਉਮੀਦਵਾਰ ਅਕਾਲੀ ਦਲ ਦਾ ਹੋਊਗਾ ਉਹਦਾ ਫਿਲਹਾਲ ਜਿੱਤਣਾ ਤੈਅ ਹੈ। ਅਗਲੀਆਂ ਚੋਣਾਂ 'ਚ ਮੁੱਦਾ ਭਖੂਗਾ ਜਦੋਂ ਐਸਜੀਪੀਸੀ ਦੇ ਮੈਂਬਰ ਚੁਣਨ ਲਈ ਵੋਟਾਂ ਪੈਣੀਆਂ ਨੇ, ਹੁਣ ਉੱਥੇ ਮੁੱਦਾ ਭਖੂਗਾ। ਸੋ ਫਿਲਹਾਲ ਇਸ ਚੋਣ ਦੇ ਵਿੱਚ ਧਾਮੀ ਹੋਰਾਂ ਦੀ ਲਾਟਰੀ ਪ੍ਰਧਾਨਗੀ ਵਾਲੀ ਦੁਬਾਰਾ ਲੱਗਣ ਦੀ ਪੂਰੀ ਸੰਭਾਵਨਾ ਹੈ ਜੀ। ਤੇ ਜਿਹੜੇ ਇਸ ਗਲਬੇ ਨੂੰ ਤੋੜਨ ਦੀਆਂ ਗੱਲਾਂ ਕਰਦੇ ਸੀ ਤਾਂ ਮਤਲਬ ਉਹ ਉਹਨਾਂ ਦੇ ਹੌਸਲੇ ਪਸਤ ਹੋਏ ਪਏ ਆ ਜੀ? ਨਹੀਂ, ਉਹ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਮੈਂਬਰਾਂ ਨੂੰ ਤੋੜਨ ਮਰੋੜਨ ਦੀ, ਆਪਣੇ ਹੱਕ 'ਚ ਲਿਆਉਣ ਦੀ ਬਜਾਏ ਅਗਲੀ ਵਾਰ ਆਪਣੇ ਮੈਂਬਰ ਜਿਤਾਓ। ਠੀਕ ਹੈ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਬਹੁਤ-ਬਹੁਤ ਧੰਨਵਾਦ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ
ਸਤਿ ਸ਼੍ਰੀ ਅਕਾਲ।